ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਜੁਲਾਈ ਦੀ 28 ਤਰੀਕ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਕਾਲ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮਾਉਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਸਵੇਰੇ ਆਪਾਂ ਦੱਸਿਆ ਸੀ, ਜਿਹੜਾ ਨਵਾਂ ਸਟਿਮੂਲਸ ਪੈਕੇਜ ਹੈਗਾ ਆ, ਉਹਦੇ ਵਿੱਚ ਇੱਕੋ ਇੱਕ ਮੁੱਦੇ ਦੇ ਉੱਤੇ ਦੋਨੋਂ ਹੀ ਡੈਮੋਕ੍ਰੇਟ ਅਤੇ ਰਿਪਬਲਿਕਨ ਪਾਰਟੀ ਜਿਹੜੀ ਆ ਉਹ ਐਗਰੀ ਹੋ ਰਹੀ ਆ, ਜਿਹੜੀ ਕਿ $1200 ਦਾ ਚੈੱਕ ਪਰ ਪਰਸਨ ਜਿਹੜਾ ਆਉਣਾ ਹੈਗਾ ਆ। ਸੋ ਹਸਬੈਂਡ ਵਾਈਫ ਨੂੰ 2400 ਮਿਲੂਗਾ, ਐਜ਼ ਲੌਂਗ ਐਜ਼ ਇੱਕ ਜਣੇ ਦੀ ਇਨਕਮ 75,000 ਤੋਂ ਥੱਲੇ ਆ ਅਤੇ ਦੋ ਜਣਿਆਂ ਦੀ 1.5 ਲੱਖ ਤੋਂ ਥੱਲੇ ਆ। ਜਿਹੜੇ ਬੱਚੇ ਆ ਉਹਨਾਂ ਨੂੰ $500 ਮਿਲੂਗਾ। ਸੋ ਇਹ ਦੋਨੋਂ ਪਾਰਟੀਆਂ ਜਿਹੜੀਆਂ ਆ ਇਹਦੇ ਉੱਤੇ ਐਗਰੀ ਕਰ ਰਹੀਆਂ ਹੈਗੀਆਂ। ਸੋ ਪਹਿਲੇ ਰਾਊਂਡ ਦੇ ਵਿੱਚ ਜਿਹੜੇ ਲੋਕ ਫੈਡਰਲ ਸਪੋਰਟ ਕਿਸੇ ਤਰ੍ਹਾਂ ਦੀ ਲੈ ਰਹੇ ਹੈਗੇ ਆ, ਜਿਹਦੇ ਵਿੱਚ ਸੋਸ਼ਲ ਸਿਕਿਉਰਿਟੀ, ਸਪਲੀਮੈਂਟਲ ਸਿਕਿਉਰਿਟੀ ਇਨਕਮ, VA ਔਰ ਰੇਲ ਰੋਡ ਰਿਟਾਇਰਮੈਂਟ ਬੈਨੀਫਿਟਸ ਆ, ਉਹ ਵੀ ਜਿਹੜੇ ਕੁਆਲੀਫਾਈ ਇਹਦੇ ਵਿੱਚ ਕਰੂਗੇ। ਅਤੇ 17 ਸਾਲ ਅਤੇ ਇਸ ਦੇ ਉੱਪਰ ਦੇ ਬੱਚੇ ਜਿਹੜੇ ਸਕੂਲੇ ਵੀ ਜਾ ਰਹੇ, ਪਿਛਲੀ ਵਾਰੀ ਇਹ ਐਕਸਕਲੂਡ ਕੀਤੇ ਗਏ ਸੀ, ਉਹਨਾਂ ਨੂੰ ਵੀ ਜਿਹੜਾ ਇਸ ਵਾਰੀ ਇਨਕਲੂਡ ਕੀਤਾ ਗਿਆ ਹੈਗਾ। ਜੀ ਅਜੇ ਦੱਸਦੇ ਜਾਈਏ, ਪਾਸ ਨਹੀਂ ਹੋਇਆ ਇਹ। ਜਿਹੜੇ ਸੈਨੇਟਰਸ ਹੈਗੇ ਆ ਰਿਪਬਲਿਕਨ ਪਾਰਟੀ ਦੇ, ਉਹਨਾਂ ਦੇ ਵੱਲੋਂ ਇਹ ਮੱਦ ਇਸ ਦੇ ਵਿੱਚ ਜਿਹੜੀ ਉਹ ਰੱਖੀ ਹੋਈ ਆ। ਉੱਧਰ ਡੈਮੋਕ੍ਰੇਟ ਕਹਿੰਦੇ ਸੀ ਵੀ ਨਹੀਂ, 500 ਨਹੀਂ, ਨਿਆਣਿਆਂ ਨੂੰ ਵੀ 1200 ਦਿਓ ਅਤੇ ਮੈਕਸੀਮਮ ਇੱਕ ਪਰਿਵਾਰ ਦੇ ਲਈ $6000 ਜਿਹੜਾ ਆ ਉਹ ਹੋ ਸਕਦਾ ਹੈਗਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਜਿਹੜਾ ਕਿੱਦਾਂ ਜਿਹੜਾ ਇਹ ਬਣਦਾ, ਕੀ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਰਾਏ ਜਿਹੜੀ ਆ ਉਹ ਬਣਦੀ ਆ, ਕਿੱਥੇ ਜਾ ਕੇ ਸਮਝੌਤਾ ਇਹਨਾਂ ਦਾ ਉਹ ਹੁੰਦਾ ਹੈ, ਜਿਹੜਾ ਕਿ ਬਾਅਦ ਦੇ ਵਿੱਚ ਪਾਸ ਹੋ ਸਕਦਾ ਆ। ਉੱਧਰ ਕਰੋਨਾ ਵਾਇਰਸ ਦੀਆਂ ਹੋਰ ਖਬਰਾਂ ਦੇ ਵਿੱਚ ਜੇ ਦੱਸਦੇ ਜਾਈਏ, ਹਰਜੋਤ ਸਿੰਘ ਜੀ, ਟੈਕਸਸ ਦਾ ਇੱਕ ਪਰਿਵਾਰ ਜਿਹੜਾ ਕਿ ਕਰੋਨਾ ਵਾਇਰਸ ਡਿਨਾਇਰ ਸੀਗਾ, ਉਹ ਕਹਿੰਦਾ ਸੀਗਾ ਵੀ COVID-19 ਹੈ ਹੀ ਨਹੀਂ ਆ, ਅਤੇ ਉਹਨਾਂ ਨੂੰ ਇੱਕ ਹੁਣ ਅਸਲੀਅਤ ਜਿਹੜੀ ਕਹਿ ਲਓ ਵੀ ਸਿੱਧੀ ਆ ਕੇ ਵੱਜੀ ਆ। 14 ਜੀ ਇਸ ਪਰਿਵਾਰ ਦੇ ਇੱਕ ਸਮਾਲ ਗੈਦਰਿੰਗ ਤੋਂ ਬਾਅਦ 'ਚ ਕਰੋਨਾ ਵਾਇਰਸ ਪੋਜ਼ੀਟਿਵ ਹੋਏ, ਜਿਨ੍ਹਾਂ ਦੇ ਵਿੱਚੋਂ ਇੱਕ ਜਾਣਾ ਜਿਹੜਾ ਆ ਉਹ ਮਰ ਵੀ ਗਿਆ। ਡੈਲਸ ਦੇ ਵਿੱਚ ਰਹਿਣ ਵਾਲਾ ਜਿਹੜਾ ਇਹ ਪਰਿਵਾਰ ਸੀਗਾ। ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹ ਵਾਪਰਿਆ ਆ। ਸੋ ਇਹ ਹੁਣ ਤੁਸੀਂ ਦੇਖ ਲਓ ਵੀ ਬਹੁਤ ਸਾਰੇ ਲੋਕ ਆਪਣੀ ਵੀ ਕਮਿਊਨਿਟੀ ਦੇ ਵਿੱਚ ਅਜਿਹੀ ਚੀਜ਼ ਨੂੰ ਜਿਹੜੇ ਉਹ ਮੰਨਦੇ ਨਹੀਂ ਆ, ਅਤੇ ਆਪਣੀ ਕਮਿਊਨਿਟੀ ਇਸ ਟਾਈਮ ਹਿੱਟ ਹੋ ਰਹੀ ਆ, ਖਾਸ ਕਰਕੇ ਜਿਹੜਾ 99 ਬੈਲਟ ਆ ਉਸ ਦੇ ਉੱਤੇ। ਸੋ ਧਿਆਨ ਰੱਖਣ ਦੀ ਜਿਹੜੀ ਇਹ ਜ਼ਰੂਰਤ ਹੈਗੀ ਆ। ਬਚਾਅ ਦੇ ਵਿੱਚ ਬਚਾਅ ਹੈਗਾ ਆ, ਨਹੀਂ ਤਾਂ ਬਾਅਦ ਦੇ ਵਿੱਚ ਮੋਹਰੇ ਜਦੋਂ ਲੇਟ ਲੱਗ ਜਾਂਦਾ ਹੈ ਅਤੇ ਫਿਰ ਟੂ ਲੇਟ ਹੋ ਜਾਂਦਾ ਹੈ ਕੰਮ। ਸੋ ਇਹ ਪਰਿਵਾਰ ਦੇ ਲਈ ਅਤੇ ਆਪਣੇ ਲਈ, ਬਾਕੀ ਜੀਆਂ ਦੇ ਲਈ, ਆਪਣੇ ਸਾਰਿਆਂ ਦੇ ਲਈ ਇਹ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਦਰਵਾਈਜ਼ ਜਿਹੜੀ ਉਹ ਸਮੱਸਿਆ ਜਿਹੜੀ ਉਹ ਆ ਸਕਦੀ ਆ। ਸੋ ਇਸ ਚੀਜ਼ ਨੂੰ ਦੇਖਣਾ ਚਾਹੀਦਾ ਆ। ਉੱਧਰ ਰਾਸ਼ਟਰਪਤੀ ਟਰੰਪ ਨੇ ਅੱਜ ਜਿਹੜੇ ਇਹ ਇੱਕ ਹਿਸਾਬ ਦੇ ਨਾਲ ਆਖਿਆ ਵੀ ਕੰਪਲੇਨ ਇਹ ਕੀਤੀ ਵੀ ਡਾਕਟਰ ਫਾਊਚੀ ਦੀ ਅਪਰੂਵਲ ਰੇਟਿੰਗ ਮੇਰੇ ਨਾਲੋਂ ਬੈਟਰ ਕਿਉਂ ਹੈਗੀ ਆ, ਜਦ ਕਿ ਆਪਾਂ ਦੇਖ ਰਹੇ ਹਾਂ ਵੀ ਫੈਡਰਲ ਸਰਕਾਰ ਦੀ ਜਿਹੜੀ ਕਾਰਜਕਾਰੀ ਨੂੰ ਲੈ ਕੇ ਕਈ ਤਰੀਕੇ ਦੇ ਜਿਹੜੇ ਸਵਾਲ ਆ, ਪ੍ਰਸ਼ਨ ਚਿੰਨ੍ਹ ਜਿਹੜੇ ਆ ਉਹ ਲੋਕ ਉਠਾਉਂਦੇ ਨੇ। ਇਸ ਟਾਈਮ ਅਮਰੀਕਾ ਦੇ ਵਿੱਚ COVID-19 ਦੇ ਕਰਕੇ ਹੈਲਥ ਕੰਪਲੀਕੇਸ਼ਨਸ ਹੋਣ ਕਰਕੇ 1.5 ਲੱਖ ਲੋਕ ਤਕਰੀਬਨ ਜਿਹੜੇ ਆ ਉਹ ਆਂਕੜਾ ਜਿਹੜਾ ਉੱਥੇ ਪਹੁੰਚ ਚੱਲਾ ਹੈਗਾ ਆ। ਸੋ ਇਹ ਹੁਣ ਰਾਸ਼ਟਰਪਤੀ ਟਰੰਪ ਨੇ ਕੰਪਲੇਨ ਕੀਤੀ ਆ ਵੀ ਉਹਦੀ ਮੇਰੇ ਨਾਲੋਂ ਜ਼ਿਆਦਾ ਕਿਉਂ ਅਪਰੂਵਲ ਰੇਟਿੰਗ ਜਿਹੜੀ ਉਹ ਹੈਗੀ ਆ। ਉੱਧਰ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਜਿਹੜਾ $1 ਟ੍ਰਿਲੀਅਨ ਦਾ ਕਰੋਨਾ ਵਾਇਰਸ ਲੈਜਿਸਲੇਸ਼ਨ ਜਿਹੜਾ ਉਹ ਹੈਗਾ ਆ ਵੀ ਉਹ ਉਸ ਦੇ ਉੱਤੇ ਵੀ ਕੋਈ ਬਹੁਤੀ ਜ਼ਿਆਦਾ ਖਾਸ
ਨਹੀਂ ਦੱਸਿਆ ਵੀ ਹਾਂ ਮੈਂ ਕਿੱਦਾਂ ਕਰੂੰਗਾ, ਕਿਵੇਂ ਕਰੂੰਗਾ, ਹਾਂ ਆ ਜਾਂ ਨਾ ਆ। ਇਹ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਇਸ ਪਹਿਲੋਂ ਆਪਸ ਦੇ ਵਿੱਚ ਹੀ ਇਹ ਗੁੱਥਮ ਗੁੱਥਾ ਸੀਗੇ ਵੀ ਕੀ ਕੀ ਚੀਜ਼ਾਂ ਇਸ ਦੇ ਵਿੱਚ ਹੋਣੀਆਂ। ਜਦੋਂ ਫਾਈਨਲੀ ਉਹਨਾਂ ਦਾ ਸਾਰਾ ਕੁਝ ਸੂਤ ਆਇਆ ਤੇ ਅਜੇ ਜਿਹੜੇ ਆ ਉਹ ਡੋਨਲਡ ਟਰੰਪ ਦੀ ਕਹਿ ਲਓ ਵੀ ਪੂਰੀ ਹਮਾਇਤ ਆ ਜੀ ਉਹਨਾਂ ਨੂੰ ਪੂਰੀ ਪ੍ਰਾਪਤ ਨਹੀਂ ਹੈਗੀ। ਸੋ ਹੋ ਸਕਦਾ ਵੀ ਰਾਸ਼ਟਰਪਤੀ ਟਰੰਪ ਕੁਝ ਹੋਰ ਆਪਣੇ ਵੱਲੋਂ ਵੀ ਕੋਈ ਚੀਜ਼ਾਂ ਇਸ ਦੇ ਵਿੱਚ ਚਾਹੁੰਦੇ ਹੋਣ ਵੀ ਉਹ ਵੀ ਇਹਦੇ 'ਚ ਐਡ ਹੋਣੀਆਂ ਚਾਹੀਦੀਆਂ ਨੇ ਜੀ। ਅਗਲੀ ਖਬਰ ਜਿਹੜੀ ਆ ਜਾਰਜੀਆ ਦੇ ਗਵਰਨਰ ਨੂੰ ਲੈ ਕੇ ਆ, ਉਹਨਾਂ ਨੇ ਅੱਜ ਐਮਰਜੈਂਸੀ ਹੀਅਰਿੰਗ ਹੋਣੀ ਸੀ ਜਿਹਦੇ ਸੰਬੰਧ ਦੇ ਵਿੱਚ ਅਟਲਾਂਟਾ ਦੇ ਮੇਅਰ ਨੇ ਇਹ ਕੀਤਾ ਸੀਗਾ ਫੇਸ ਮਾਸਕ ਨੂੰ ਲੈ ਕੇ। ਸੋ ਉਸ ਨੂੰ ਡਿਲੇ ਕਰ ਦਿੱਤਾ ਗਿਆ ਕਿਉਂਕਿ ਉਸ ਨੇ ਕੰਪਲਸਰੀ ਕੀਤਾ ਸੀ ਤੇ ਜਿਹੜੇ ਗਵਰਨਰ ਬ੍ਰਾਇਨ ਕੈਂਪ ਆ ਉਹ ਕਹਿੰਦੇ ਸੀ ਫੇਸ ਮਾਸਕ ਕੰਪਲਸਰੀ ਨਹੀਂ ਹੋਣਾ ਚਾਹੀਦਾ। ਤੇ ਦੂਸਰੇ ਪਾਸੇ ਅਟਲਾਂਟਾ ਦੇ ਮੇਅਰ ਵੱਲੋਂ ਕਹਿੰਦੇ ਕੁਛ ਜਿਹੜੇ ਬਿਜ਼ਨੈਸਸ ਆ ਉਹਨਾਂ ਦੇ ਉੱਤੇ ਟੈਕਸ ਲਾਇਆ ਗਿਆ ਸੀ, ਹਾਈ ਟੈਕਸ ਲਾਇਆ ਗਿਆ ਸੀ। ਉਸ ਨੂੰ ਲੈ ਕੇ ਵੀ ਜਿਹੜਾ ਗਵਰਨਰ ਆ ਉਹ ਕਾਫੀ ਅਪਸੈਟ ਸੀ। ਸੋ ਗਵਰਨਰ ਤਾਂ ਮੇਅਰ ਦੇ ਵਿੱਚ ਕਾਫੀ ਤਕਰੀਰ ਜਿਹੜੀ ਚੱਲ ਰਹੀ ਹੈਗੀ ਆ ਖਾਸ ਕਰਕੇ ਫੇਸ ਮਾਸਕ ਨੂੰ ਲੈ ਕੇ ਜੀ। ਮੇਜਰ ਲੀਗ ਬੇਸਬਾਲ ਦੀ ਮਿਆਮੀ ਮਾਰਲਿਨਸ ਟੀਮਸ ਉਹਨਾਂ ਦੀਆਂ ਸਾਰੀਆਂ ਗੇਮਾਂ ਆਉਂਦੇ ਐਤਵਾਰ ਤੱਕ ਜਿਹੜੀਆਂ ਉਹ ਪੋਸਟਪੋਨ ਆ ਉਹ ਕਰ ਦਿੱਤੀਆਂ ਗਈਆਂ ਆ। ਇਸ ਦੇ ਵਿੱਚ ਹੁਣ ਉੱਥੇ ਮਾਰਲਿਨਸ ਦੇ ਜਿਹੜੇ ਪਲੇਅਰ ਆ ਉਸ ਦਾ ਆંકੜਾ ਕਰੋਨਾ ਵਾਇਰਸ ਪੋਜ਼ੀਟਿਵ ਦਾ ਉਹ ਵੱਧ ਕੇ 15 ਤੱਕ ਜਿਹੜਾ ਉਹ ਜਾ ਪਹੁੰਚਿਆ ਹੈਗਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਦੇ ਵਿੱਚ ਕੀ ਬਣਦਾ ਹੈ। ਮੇਜਰ ਲੀਗ ਬੇਸਬਾਲ ਦੇ ਲਈ ਕਾਫੀ ਵੱਡੀ ਜਿਹੜੀ ਚੁਣੌਤੀ ਆ ਉਹ ਸਾਹਮਣੇ ਆ ਵੀ ਇਹ ਜੇ ਪਲੇਅਰਸ ਹੋਰ ਕਿਸੇ ਪਲੇਅਰਸ ਨੂੰ ਮਿਲੇ ਆ ਵੀ ਬਾਕੀਆਂ ਦਾ ਵੀ ਕਿਤੇ ਇਹੀ ਹਾਲਾਤ ਜਿਹੜੇ ਉਹ ਨਾ ਹੋ ਜਾਣ ਜੀ। ਅਗਲੀ ਖਬਰ ਚਾਈਨਾ ਨੂੰ ਲੈ ਕੇ ਆ। ਚਾਈਨਾ ਵਾਲਿਆਂ ਨੇ ਕਹਿੰਦੇ ਪਈ ਅਮਰੀਕਾ ਦੇ ਵਿੱਚ 12 ਸਟੇਟਾਂ ਦੇ ਵਿੱਚ ਵੱਖ-ਵੱਖ ਲੋਕਾਂ ਦੇ ਘਰਾਂ ਦੇ ਐਡਰੈਸ ਦੇ ਉੱਤੇ ਕੁਝ ਬੀਜ ਜਿਹੜੇ ਹੈਗੇ ਆ ਸੀਡਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਇੰਗਲਿਸ਼ 'ਚ ਉਹ ਭੇਜੇ ਹੈਗੇ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਵੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਸੀਡਸ ਆਏ ਹੈਗੇ ਆ। ਸੋ ਐਗਰੀਕਲਚਰ ਡਿਪਾਰਟਮੈਂਟ US ਦੀ ਜਿਹੜੀ ਆ ਉਹ ਸਾਰਿਆਂ ਹੀ ਜਿਹੜੇ ਲੋਕ ਆ ਉਹਨਾਂ ਨੂੰ ਕਹਿ ਰਹੀ ਆ ਵੀ ਇਹ ਜਿਹੜੇ ਬੀ ਆ ਇਹਨਾਂ ਨੂੰ ਬੀਜੋ ਨਾ, ਇਹ ਬਹੁਤ ਖਤਰਨਾਕ ਹੈਗੇ ਆ। ਇਹ ਜਿਹੜਾ ਇੱਥੇ ਦਾ ਐਗਰੀਕਲਚਰ ਆ ਸਿਸਟਮ ਉਸ ਨੂੰ ਵੀ ਡੀਸਟੇਬਲਾਈਜ਼ ਕਰ ਸਕਦੇ ਹੈਗੇ। ਉਹਨਾਂ 'ਚ ਕੁਛ ਇੱਦਾਂ ਦੇ ਜਿਹੜੇ ਕੀਟਾਣੂ ਜਾਂ ਕੁਛ ਵੀ ਕਹਿ ਲਓ ਕੁਛ ਹੋਊਗੇ ਉਹਨਾਂ ਬੀਆਂ ਦੇ ਵਿੱਚ। ਸੋ ਇਹ ਪਲੀਜ਼ ਨੋਟ ਕਰ ਲਿਓ। USDA ਕਹਿੰਦੇ ਆ ਵੀ ਅਸੀਂ CBP ਜਿਹੜੇ ਕਸਟਮ ਬਾਰਡਰ ਪੈਟਰੋਲ ਹੈਗੀ ਆ ਉਹਨਾਂ ਦੇ ਨਾਲ ਰਲ ਕੇ ਜਿਹੜਾ ਇਹ ਫਿਗਰ ਆਊਟ ਕਰ ਰਹੇ ਆ ਵੀ ਇਹ ਸੀਡ USA ਦੇ ਵਿੱਚ ਕਿਸ ਤਰ੍ਹਾਂ ਜਿਹੜੇ ਪਹੁੰਚੇ ਆ। ਕਿਸੇ ਨੇ ਆਰਡਰ ਨਹੀਂ ਕੀਤੇ ਪਰ ਵੱਖ-ਵੱਖ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚੇ ਆ। ਕੰਟੱਕੀ ਦੇ ਵਿੱਚ ਵੀ ਪਹੁੰਚੇ ਆ, ਕੈਲੀਫੋਰਨੀਆ 'ਚ ਮੈਂ ਤੁਹਾਨੂੰ ਦੱਸਿਆ ਵੀ ਫ੍ਰਿਜ਼ਨੋ ਏਰੀਏ 'ਚ ਵੀ ਕਹਿੰਦੇ ਇਹ ਪਹੁੰਚੇ ਹੈਗੇ ਆ ਜੀ। ਇਹ ਇਸ ਲਈ ਜਿਹੜਾ ਇਹ ਰੋਕਿਆ ਜਾਂਦਾ ਹੈ ਕਿਉਂਕਿ ਇਹ ਜਿਹੜੇ ਕਹਿ ਲਓ ਵੀ ਪਲਾਂਟਸ ਹੁੰਦੇ ਆ ਇਹ ਇੱਥੋਂ ਦੇ ਮੂਲ ਨਹੀਂ ਹੁੰਦੇ ਤੇ ਕਈ ਵਾਰੀ ਜਿਹੜੇ ਕੋਈ ਪਲਾਂਟਸ ਆ ਕਿਉਂਕਿ ਉਹ ਫਿਰ ਬਹੁਤ ਜ਼ਿਆਦਾ ਵੱਧ ਜਾਂਦੇ ਆ ਤੇ ਪੂਰਾ ਵਾਤਾਵਰਣ ਉਸ ਨੂੰ ਇੱਕ ਹਿਸਾਬ ਦੇ ਨਾਲ ਤਹਿਸ ਨਹਿਸ ਕਰ ਦਿੰਦੇ, ਈਕੋਸਿਸਟਮ ਦੇ ਉੱਤੇ ਕਾਬਜ਼ ਹੀ ਜਿਹੜੇ ਹੋ ਜਾਂਦੇ ਆ ਜਿਹਦੇ ਕਰਕੇ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਸਕਦੀ ਹੈ। ਜਿਹੜੀਆਂ ਉੱਥੇ ਹੋਰ ਚੀਜ਼ਾਂ ਉਪਜੀਆਂ ਜਾਂਦੀਆਂ ਨੇ, ਉਗਾਈਆਂ ਜਾਂਦੀਆਂ ਨੇ, ਉਹਨਾਂ ਨੂੰ ਵੀ ਇਹ ਨੁਕਸਾਨ ਜਿਹੜਾ ਉਹ ਪਹੁੰਚਾ ਸਕਦੇ ਆ। ਸੋ ਇਹ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਆ। ਇਹ ਸ਼ਾਇਦ ਕਾਮਰੇਡਾਂ ਦੀ ਕੋਈ ਚਾਲ ਵੀ ਇਸ ਦੇ ਵਿੱਚ ਹੋ ਸਕਦੀ ਆ ਅਮਰੀਕਾ ਦੇ ਜਿਹੜੀ ਐਗਰੀਕਲਚਰ ਉਸ ਨੂੰ ਡੀਸਟੇਬਲਾਈਜ਼ ਕਰਨ ਦੇ ਲਈ। ਅਗਲੀ ਜਿਹੜੀ ਗੱਲ ਕਰਦੇ ਜਾਈਏ ਮਦਰਸ ਡੇ ਦੇ ਉੱਤੇ ਕੋਲੋਰਾਡੋ ਦਾ ਇੱਕ ਰੈਸਟੋਰੈਂਟ ਜਿਹੜਾ ਮਸ਼ਹੂਰੀ ਦੇ ਵਿੱਚ ਆਇਆ ਸੀ। ਉਹਨਾਂ ਨੇ ਉੱਥੋਂ ਦੇ ਹੈਲਥ ਆਫੀਸਰਸ ਗਵਰਨਰ ਦੇ ਜਿਹੜੇ ਆ ਆਰਡਰਸ ਦੇ ਉਲਟ ਜਾ ਕੇ ਜਾਣਬੁੱਝ ਕੇ ਆਪਣਾ ਉਹ ਖੋਲ੍ਹਿਆ ਅਤੇ ਉੱਥੇ ਮੋਢੇ ਦੇ ਨਾਲ ਮੋਢਾ ਜਿਹੜਾ ਉਹ ਖਹਿ ਰਿਹਾ ਸੀ ਲੋਕਾਂ ਦਾ ਵੀ ਹਾਂ ਜੀ ਅਸੀਂ ਉੱਥੇ ਜਾਣਾ ਹੀ ਜਾਣਾ ਆ। ਸੋ ਉਹਦੇ ਕਰਕੇ ਹੁਣ ਉਹ ਪੱਕਾ ਹੀ ਰੈਸਟੋਰੈਂਟ ਆ ਉਹ ਬੰਦ ਹੋ ਗਿਆ ਆ। C&C ਕਾਫੀ ਐਂਡ ਕਿਚਨ ਕੈਸਲ ਰੌਕ ਕੋਲੋਰਾਡੋ ਦੇ ਵਿੱਚ ਸੀਗਾ ਅਤੇ ਮਦਰ ਡੇ ਦੇ ਉੱਤੇ ਇਹਨਾਂ ਨੇ ਜਾਣ ਕੇ ਜਿਹੜਾ ਉਹ ਡਿਫਾਇੰਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਉਲਟ ਜਾ ਕੇ ਆਦੇਸ਼ਾਂ ਦੇ ਉਹ ਖੋਲ੍ਹਿਆ ਸੀ ਅਤੇ ਕਹਿੰਦੇ ਵੀ ਵੀ ਆਰ ਗੋਇੰਗ ਅਗੇਂਸਟ ਦਾ ਗ੍ਰੇਨ ਅਤੇ ਹੁਣ ਕਹਿੰਦੇ ਆ ਵੀ ਉਹਨਾਂ ਨੂੰ ਪੱਕਾ ਹੀ ਬੰਦ ਜਿਹੜਾ ਉਹ ਹੋਣਾ ਪੈ ਰਿਹਾ ਆ ਅਤੇ ਉਹ ਉਮੀਦ ਲਈ ਬੈਠੇ ਆ ਵੀ ਸ਼ਾਇਦ ਕਿਸੇ ਹੋਰ ਥਾਂ ਦੇ ਉੱਤੇ ਇਸ ਨੂੰ ਉਹ ਖੋਲ੍ਹਣ ਦੇ ਵਿੱਚ ਉਹ ਕਾਮਯਾਬ ਹੋ ਸਕਣ ਜੀ। ਅਗਲੀ ਖਬਰ ਵੱਲ ਚਲੀਏ ਜੋ ਕਿ ਸਟਾਰਬਕਸ ਵੱਲੋਂ ਆ ਰਹੀ ਆ। ਆਪਾਂ ਬਹੁਤ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਕਿਸ ਤਰ੍ਹਾਂ ਛੋਟੇ ਬਿਜ਼ਨੈਸਿਸ ਜਿਹੜੇ ਆ ਉਹ ਬੰਦ ਹੋਣ ਜਾ ਰਹੇ ਆ ਜਾਂ ਉਹਨਾਂ ਨੇ ਆਪਣੀ ਸਾਰੀ ਜਿਹੜੀ ਆ ਲਾਈਫ ਦੀ ਕਮਾਈ ਗਵਾ ਦਿੱਤੀ ਆ। ਸਟਾਰਬਕ ਕੰਪਨੀ ਜਿਹੜੀ ਆ ਉਹਨਾਂ ਨੇ ਬਿਲੀਅਨਸ ਆਫ ਡਾਲਰ ਦੀ ਸੇਲ ਉਹਨਾਂ ਦੀ ਲੂਜ਼ ਹੋਈ ਆ। ਸਟਾਰਬਕਸ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਕਰੋਨਾ ਵਾਇਰਸ
ਦੇ ਦੌਰਾਨ ਉਹਨਾਂ ਦੀ $3.1 ਬਿਲੀਅਨ ਦੀ ਸੇਲ ਜਿਹੜੀ ਆ ਉਹ ਘਟ ਗਈ ਹੈਗੀ ਆ। ਜੀ। ਸੋ ਇਹ ਬਹੁਤ ਵੱਡਾ ਫਿਗਰ ਹੈਗਾ ਆ ਇੱਕ ਚੇਨ ਦੇ ਵਾਸਤੇ। ਸੋ ਜਿਹੜੇ ਦੇਖੋ ਛੋਟੇ ਛੋਟੇ ਸਟੋਰ ਆ ਉਹਨਾਂ ਦਾ ਜਿਹੜਾ ਕੀ ਹਾਲ ਹੋਊਗਾ। ਜੀ। ਉਧਰ NFL ਦੇ ਚੀਫ ਮੈਡੀਕਲ ਆਫਿਸਰ ਆ, ਉਹਨਾਂ ਨੇ ਅੱਜ ਇਹ ਮੰਨਿਆ ਆ ਵੀ ਜੇ NFL ਨੇ ਜਿਹੜੀ ਨੈਸ਼ਨਲ ਫੁੱਟਬਾਲ ਲੀਗ ਆ ਜੇ ਉਹ ਹੁੰਦੀ ਵੀ ਆ ਤਾਂ ਉਹ ਬਹੁਤ ਔਖਾ ਜਿਹੜਾ ਉਹ ਕੰਮ ਹੋਊਗਾ। ਉਹਨਾਂ ਨੇ ਮੰਨਿਆ ਵੀ ਇਸ ਦੇ ਦੌਰਾਨ ਸ਼ਾਇਦ ਜਿਹੜੇ ਆ ਉਹ ਲੀਗ ਦੇ ਵਿੱਚ ਵੀ ਕਈ ਪਲੇਅਰਸ ਆ ਉਹ ਇਸ ਦਾ ਸ਼ਿਕਾਰ ਜਿਹੜਾ ਉਹ ਹੋ ਸਕਦੇ ਆ। ਜਿਹੜੀ ਨੈਸ਼ਨਲ ਹਾਕੀ ਲੀਗ ਆ ਅਤੇ ਜਿਹੜੀ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ ਆ ਉਹਨਾਂ ਨੇ ਇੱਕ ਬਬਲ ਇਨਵਾਇਰਮੈਂਟ ਜਿਹੜਾ ਉਹ ਬਣਾਇਆ ਹੋਇਆ ਜਿਸ ਦੇ ਵਿੱਚ ਨਾ ਕੋਈ ਆ ਸਕਦਾ ਅਤੇ ਨਾ ਬਾਹਰ ਕੋਈ ਜਾ ਸਕਦਾ ਆ। ਜਿਹੜੇ ਅੰਦਰ ਆ ਉਹ ਅੰਦਰ ਹੀ ਰਹਿਣਗੇ। ਉਹ ਸ਼ਾਇਦ ਕਹਿੰਦੇ ਵੀ ਕਾਮਯਾਬੀ ਕਿਤੇ ਹਾਸਿਲ ਹੋ ਸਕਦੀ ਆ, ਪਰ ਕਹਿੰਦੇ ਵੀ ਜਿਹੜੇ ਆਊਟਸਾਈਡ ਦਾ ਬਬਲ ਇਨਵਾਇਰਮੈਂਟ ਵਾਲੇ ਆ ਉਹਨਾਂ ਦੇ ਲਈ ਕਾਫੀ ਜਿਹੜਾ ਆ ਉਹ ਮੁਸ਼ਕਿਲ ਅਤੇ ਚੁਣੌਤੀਆਂ ਭਰਪੂਰ ਜਿਹੜਾ ਉਹ ਸੀਜ਼ਨ ਹੋਊਗਾ। ਆਲਰੇਡੀ ਇਹਨਾਂ ਨੇ ਕਹਿ ਦਿੱਤਾ ਵੀ ਜਿਹੜੀਆਂ ਪ੍ਰੀ ਸੀਜ਼ਨ ਗੇਮਸ ਹੁੰਦੀਆਂ ਆ ਅਸੀਂ ਉਹ ਰੱਦ ਕਰ ਦਿੱਤੀਆਂ, ਉਹ ਨਹੀਂ ਹੋਣਗੀਆਂ। ਹੁਣ ਜੇ ਅਗਸਤ ਦੇ ਵਿੱਚ ਯੂਜਲੀ ਇਸ ਦੇ ਐਂਡ ਦੇ ਵਿੱਚ ਸਤੰਬਰ ਦੇ ਵਿੱਚ ਫੁੱਟਬਾਲ ਲੀਗ ਜਿਹੜੀ ਇਹ ਸ਼ੁਰੂ ਹੁੰਦੀ ਸੀ, ਦੇਖਣ ਵਾਲੀ ਗੱਲ ਰਹੂਗੀ ਵੀ ਇਹ ਕੀ ਪੂਰਨ ਤੌਰ ਦੇ ਉੱਤੇ ਪੂਰੀ ਲੀਗ ਖੇਡੀ ਜਾ ਸਕੂਗੀ ਜਾਂ ਨਹੀਂ, ਕਿਉਂਕਿ ਹੁਣ ਲੋਕ ਘਰੇ ਬੈਠੇ ਵੀ ਬੇਚੈਨ ਆ, ਸਪੋਰਟਸ ਦੇ ਇੰਤਜ਼ਾਰ ਦੇ ਵਿੱਚ ਹੈਗੇ ਆ ਹੁਣ ਤੱਕ। ਨਹੀਂ ਤਾਂ ਜਿਹੜੇ ਰੈਗੂਲਰ ਸੀਜ਼ਨਸ ਦੇ ਵਿੱਚ ਰੈਗੂਲਰ ਟਾਈਮ 'ਚ ਜਿਹੜੀ ਬੇਸਬਾਲ ਅਤੇ ਬਾਸਕਿਟਬਾਲ ਦਾ ਕੰਮ ਜਿਹੜਾ ਸ਼ੁਰੂ ਹੋ ਚੁੱਕਾ ਹੁੰਦਾ ਹੈ, ਪਰ ਹੁਣ ਇਹ ਸਾਰਾ ਕੁਛ ਇਸ ਟਾਈਮ ਠੱਪ ਪਿਆ ਹੋਇਆ ਆ। ਜੀ। ਅਗਲੀ ਖਬਰ ਕੈਲੀਫੋਰਨੀਆ ਨੂੰ ਲੈ ਕੇ ਆ। ਕੈਲੀਫੋਰਨੀਆ ਦੇ ਵਿੱਚ ਹੁਣ ਤੱਕ 4,66,000 ਲੋਕ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੋ ਚੁੱਕੇ ਹੈਗੇ ਆ। ਸੈਂਟਰਲ ਵੈਲੀ ਦੇ ਵਿੱਚ ਪੂਰਾ ਆਊਟਬ੍ਰੇਕ ਹੋਇਆ ਹੈਗਾ ਹੈ। ਕੈਲੀਫੋਰਨੀਆ ਨੇ ਪਿਛਲੇ ਮੰਗਲਵਾਰ 6,000 ਨਵੇਂ ਕੇਸ ਜਿਹੜੇ ਆ ਪਿਛਲੇ ਨਹੀਂ ਅੱਜ ਵਾਲੇ ਕਹਿ ਸਕਦੇ ਹਾਂ ਆਪਾਂ, ਹੁਣ ਤੱਕ 6,000 ਨਵੇਂ ਕੇਸ ਇੱਕ ਦਿਨ ਦੇ ਵਿੱਚ ਰਿਪੋਰਟ ਕੀਤੇ ਹੈਗੇ ਆ। ਸੋ ਟੋਟਲ 4,66,000 ਹੋ ਚੁੱਕੇ ਆ। ਹੁਣ ਤੱਕ 8518 ਮੌਤਾਂ ਜਿਹੜੀਆਂ ਆ ਕੈਲੀਫੋਰਨੀਆ ਦੇ ਵਿੱਚ ਹੋ ਚੁੱਕੀਆਂ ਹੈਗੀਆਂ। 99 ਲੋਕ ਜਿਹੜੇ ਆ ਮੰਗਲਵਾਰ ਨੂੰ ਕਰੋਨਾ ਵਾਇਰਸ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈਗੀ ਆ। ਸੋ ਇਹ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ। ਸੈਂਟਰਲ ਵੈਲੀ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਭਈ ਮੋਡੈਸਟੋ, ਸਟਾਕਟਨ, ਇੱਧਰ ਫਰਿਜ਼ਨੋ, ਟੁਲੈਰੀ ਕਾਉਂਟੀ, ਸੈਕਰਾਮੈਂਟੋ ਵਿੱਚ ਵੀ ਜਿਹੜੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਨਵੇਂ ਜਿਹੜੇ ਫਿਗਰਸ ਆ ਰਹੇ ਉਹਨਾਂ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ 18 ਸਾਲ ਦੀ ਉਮਰ ਤੋਂ ਲੈ ਕੇ 49 ਸਾਲ ਦੇ ਜਿਹੜੇ ਲੋਕ ਆ ਉਹਨਾਂ 'ਚ ਕਰੋਨਾ ਵਾਇਰਸ ਦੀ ਗਿਣਤੀ ਜ਼ਿਆਦਾ ਆ। 60% ਕਾਲੇ ਮੂਲ ਦੇ, ਲਟੀਨੋ, ਨੇਟਿਵ ਹਵਾਈਅਨ, ਪੈਸੀਫਿਕ ਆਈਲੈਂਡਰ, ਇਹ ਜਿਹੜੇ ਲੋਕ ਆ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋ ਰਹੀ ਹੈਗੀ ਆ। ਸੋ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅਨਾਊਂਸ ਕੀਤਾ ਵੀ ਉਹ ਪੂਰੀ ਤਰ੍ਹਾਂ ਸ਼ਟਡਾਊਨ ਉਹਨਾਂ ਨੇ ਬਿਜ਼ਨਸ ਕੀਤੇ ਹੈਗੇ ਆ। ਆਲਮੋਸਟ ਆਪਾਂ ਦੇਖ ਹੀ ਰਹੇ ਹਾਂ ਵੀ ਰੈਸਟੋਰੈਂਟ ਅੰਦਰ ਨਹੀਂ ਕੋਈ ਖਾ ਸਕਦਾ, ਬਿਊਟੀ ਸ਼ਾਪ, ਬਿਊਟੀ ਪਾਰਲਰਸ ਵੀ ਸਿਰਫ ਬਾਹਰ ਹੀ ਕੰਮ ਕਰ ਸਕਦੇ ਆ। ਸੋ ਇਸ ਨੂੰ ਜਿਹੜਾ ਆ ਕੰਟਰੋਲ ਕਰਨ ਦੇ ਲਈ $52 ਬਿਲੀਅਨ ਦਾ ਜਿਹੜਾ ਫੈਡਰਲ ਮਨੀ ਆ ਉਹ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਨੂੰ ਦਿੱਤਾ ਗਿਆ ਹੈਗਾ। ਜੀ। ਜਿਹੜੇ ਕੈਲੀਫੋਰਨੀਆ ਦੇ ਹੈਲਥ ਅਫੀਸ਼ੀਅਲ ਆ ਉਹ ਕਹਿ ਰਹੇ ਆ ਵੀ ਜੇ ਸਾਰੇ ਕੈਲੀਫੋਰਨੀਅਨਸ ਮਾਸਕ ਪਾਉਣਾ ਸ਼ੁਰੂ ਕਰ ਦੇਣ ਤਾਂ ਕਰੋਨਾ ਵਾਇਰਸ ਦਾ ਜਿਹੜਾ ਸਪਰੈਡ ਆ ਜਿਹੜਾ ਫੈਲ ਰਿਹਾ ਆ ਉਹਨੂੰ 60% ਤੱਕ ਜਿਹੜਾ ਉਹ ਕਾਬੂ ਪਾਇਆ ਜਾ ਸਕਦਾ ਆ। ਕਈ ਸਿਟੀਜ਼ ਅਤੇ ਕਾਊਂਟੀਜ਼ ਦੇ ਵਿੱਚ $100 ਤੱਕ ਦਾ ਜੁਰਮਾਨਾ ਜੇ ਕੋਈ ਮਾਸਕ ਰੂਲ ਜਿਹੜਾ ਉਹ ਉਸ ਨੂੰ ਫੋਲੋ ਨਹੀਂ ਕਰਦਾ ਤਾਂ ਉਹਨਾਂ ਤੱਕ ਪਾਉਣ ਦੀਆਂ ਸਿਫਾਰਸ਼ਾਂ ਜਿਹੜੀਆਂ ਆ ਉਹ ਰੱਖੀਆਂ ਗਈਆਂ ਨੇ। ਸੋ ਇਹ ਇਸ ਟਾਈਮ ਹੁਣ ਲੋਕਾਂ ਨੂੰ ਆਪ ਹੀ ਜਿਹੜਾ ਆ ਇਹ ਚਾਹੀਦਾ ਆ ਵੀ ਘੱਟ ਫੈਲੇ। ਜਿੰਨਾ ਜਲਦੀ ਮਾਸਕ ਪਾਉਣਾ ਸ਼ੁਰੂ ਕਰੂੰਗੇ ਓਨਾ ਜਲਦੀ ਜਿਹੜਾ ਆ ਇਹ ਸਾਰਾ ਕੁਛ ਮੁੜ ਦੁਬਾਰਾ ਠੀਕ ਜਿਹੜਾ ਉਹ ਹੋ ਸਕਦਾ ਆ। ਅਦਰਵਾਈਜ਼ ਨਹੀਂ ਤਾਂ ਬਸ ਫਿਰ ਇਹਨਾਂ ਕੰਮਾਂ 'ਚ ਹੀ ਰਹਿ ਜਾਓ ਵੀ 2 ਦਿਨ ਖੁੱਲ੍ਹ ਗਿਆ, 2 ਹਫ਼ਤੇ ਬੰਦ ਹੋ ਗਿਆ, 2 ਦਿਨ ਖੁੱਲ੍ਹ ਗਿਆ, 2 ਹਫ਼ਤੇ ਬੰਦ, ਵੀ ਤੁਸੀਂ ਕਦਮ ਇੱਕ ਗਾਂਹ ਪੱਟਣ ਦੀ ਕੋਸ਼ਿਸ਼ ਕਰਦੇ ਆ ਅਤੇ 4 ਕਦਮ ਪਿੱਛੇ ਨੂੰ ਜਾਣਾ ਪੈਂਦਾ। ਸੋ ਉਹਦੇ ਨਾਲ ਫਾਇਦਾ ਕੁਛ ਨਹੀਂ ਆ, ਨੁਕਸਾਨ ਹੀ ਜਿਹੜਾ ਉਹ ਆਪਣੇ ਸਾਰਿਆਂ ਦੇ ਲਈ ਜ਼ਿਆਦਾ ਆ। ਅਤੇ ਆ ਜਿਹੜੇ ਟ੍ਰਿਲੀਅਨਸ ਆਫ ਡਾਲਰ ਜਿਹੜੇ ਉਹ ਦਿੱਤੇ ਜਾ ਰਹੇ ਆ ਉਹ ਇਨ ਦੀ ਐਂਡ ਕਿੱਥੋਂ ਆਉਣੇ ਆ? ਸਾਰਿਆਂ ਦੇ ਆਪਣਿਆਂ ਦੇ ਟੈਕਸ ਪੇਅਰ ਮਨੀ ਆ ਉਹਨਾਂ ਦੇ ਥਰੂ ਹੀ ਆਉਣੇ ਆ ਜਾਂ ਮੁਲਕ ਨੂੰ ਜਿਹੜਾ ਉਹ ਲੋਨ ਚੱਕਣੇ ਪੈਣੇ ਆ। ਅਤੇ ਆਪਾਂ ਆਲਰੇਡੀ ਦੇਖਦੇ ਹਾਂ ਵੀ ਟ੍ਰਿਲੀਅਨਸ ਆਫ ਡਾਲਰ ਦੇ ਡੈਟ ਦੇ ਵਿੱਚ ਅਮਰੀਕਾ ਜਿਹੜਾ ਆ ਉਹ ਚੱਲ ਰਿਹਾ ਆ। ਸੋ ਐਟਲੀਸਟ ਇਹਨਾਂ ਚੀਜ਼ਾਂ ਨੂੰ ਹੀ ਸਮਝਦੇ ਹੋਏ ਇੱਕ ਜ਼ਿੰਮੇਵਾਰ ਨਾਗਰਿਕ ਦੇ ਵਜੋਂ ਜਿਹੜਾ ਉਹ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਆ। ਜੀ। ਇਸੇ ਤਰ੍ਹਾਂ ਸੈਕਰਾਮੈਂਟੋ ਤੋਂ ਖਬਰ ਆ ਰਹੀ ਆ ਵੀ ਉੱਥੇ ਰੋਬੀ ਵਾਟਰਸ ਜਿਹੜਾ ਸੈਕਰਾਮੈਂਟੋ ਸਿਟੀ ਕੌਂਸਲ ਦਾ ਮੈਂਬਰ ਜਿਸ ਨੇ ਸਰਵ ਕੀਤਾ ਸੀ ਅਤੇ 16 ਸਾਲ ਦੇ ਕਰੀਬ,
ਉਹ ਤੋਂ ਪਹਿਲਾਂ ਉਹ ਲਾ ਇਨਫੋਰਸਮੈਂਟ ਹੁੰਦਾ ਸੀ। ਸੋ ਸ਼ੈਰਿਫ ਰਿਹਾ, ਉਹਦੀ ਮੌਤ ਜਿਹੜੀ ਆ ਕਰੋਨਾ ਵਾਇਰਸ ਦੇ ਨਾਲ ਹੋਈ ਹੈਗੀ ਆ। ਜਿਹੜੀ ਸੈਕਰਾਮੈਂਟੋ ਰੀਜਨਲ ਟਰਾਂਜ਼ਿਟ ਡਿਸਟ੍ਰਿਕਟ ਹੈਗਾ, ਉੱਥੇ ਜਿਹੜੇ ਬੱਸ ਦੇ ਡਰਾਈਵਰਸ ਆ ਉਹ 3 ਆਲਰੇਡੀ ਪੋਜ਼ੀਟਿਵ ਹੋ ਚੁੱਕੇ ਆ। ਬਹੁਤ ਵੱਡਾ ਸੈਕਰਾਮੈਂਟੋ ਦੇ ਵਿੱਚ ਇੱਕ ਮੇਲਾ ਵੀ ਲੱਗਦਾ ਹੁੰਦਾ ਆ। ਸੋ ਉਹ ਸੈਕਰਾਮੈਂਟੋਜ਼ ਆਫਟਰ ਸ਼ੌਕ ਫੈਸਟੀਵਲ ਉਹਨੂੰ ਕਿਹਾ ਜਾਂਦਾ, ਉਹ 1 ਸਾਲ ਦੇ ਲਈ ਕੈਂਸਲ ਕਰ ਦਿੱਤਾ ਗਿਆ। ਸੋ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਸਾਡੇ ਸਰੋਤੇ ਸਾਨੂੰ ਯੂਨੀਵਰਸਿਟੀ ਨਗਰ ਕੀਰਤਨ ਬਾਰੇ ਵੀ ਪੁੱਛਦੇ ਰਹਿੰਦੇ ਆ। ਸਾਡੀ ਪ੍ਰਬੰਧਕਾਂ ਨਾਲ ਗੱਲ ਤਾਂ ਨਹੀਂ ਹੋਈ, ਪਰ ਮੈਨੂੰ ਨਹੀਂ ਲੱਗਦਾ ਇਸ ਵਾਰੀ ਨਗਰ ਕੀਰਤਨ ਹੋਊਗਾ, ਕਿਉਂਕਿ ਜਿਸ ਹਿਸਾਬ ਦੇ ਨਾਲ ਸਿਚੁਏਸ਼ਨ ਚੱਲ ਰਹੀ ਹੈਗੀ ਆ, ਈਵਨ ਵੱਡੇ ਵੱਡੇ ਜਿਹੜੇ ਮਾਲ ਆ ਉਹ ਵੀ ਕਹਿ ਰਹੇ ਵੀ ਅਸੀਂ ਥੈਂਕਸ ਗਿਵਿੰਗ ਕ੍ਰਿਸਮਸ ਤੇ ਬੰਦ ਹੋਵਾਂਗੇ ਛੁੱਟੀਆਂ, ਹੈ ਨਾ। ਸੋ ਚਾਂਸ ਹੀ ਨਹੀਂ ਆ, ਬਹੁਤ ਘੱਟ ਆ। ਜੇ ਵੈਕਸੀਨ ਦੇਖੋ ਆ ਵੀ ਜਾਂਦੀ ਹੈ ਹਰਜੋਤ ਸਿੰਘ ਜੀ, ਮੰਨ ਲਓ ਕੱਲ ਨੂੰ ਵੈਕਸੀਨ ਆ ਜਾਂਦੀ ਆ, 350 ਮਿਲੀਅਨ ਅਮਰੀਕਨਸ ਆ, ਐਡਮਿਨਿਸਟਰ ਕਰਨ ਦੇ ਲਈ ਕਿੱਦਾਂ ਬਣਨੀ ਆ, ਕਿੱਥਾਂ ਪਹੁੰਚਣੀ ਆ, ਕਿਵੇਂ ਕੁਛ ਹੋਣਾ ਆ, ਉਨੀ ਦੇਰ ਤੱਕ ਇਹ ਮੁਸ਼ਕਲ ਹੀ ਜਿਹੜਾ ਇਹ ਹੈਗਾ ਆ। ਇਸ ਸਾਲ ਦੇ ਵਿੱਚ ਜਿਹੜੀਆਂ ਵੱਡੀਆਂ ਗੈਦਰਿੰਗਸ ਆ ਜਾਂ ਕੋਈ ਫੈਸਟੀਵਲਸ ਆ, ਜੇ ਹਾਲਾਤ ਥੋੜ੍ਹੇ ਸੁਧਰਨ ਵੀ ਲੱਗਦੇ ਆ, ਲੋਕਾਂ ਨੇ ਡਰ ਦੇ ਮਾਰੇ ਹੀ ਜਿਹੜੇ ਕਿਸੇ ਪਾਸੇ ਜਿਹੜਾ ਉਹ ਨਹੀਂ ਜਾਣਾ। ਬਾਕੀ ਜਾ ਕਿ ਇਹ ਹੁਣ ਪ੍ਰਬੰਧਕ ਜਿਹੜੇ ਇਸ ਦੇ ਬਾਰੇ ਕਲੀਅਰ ਕਰ ਸਕਦੇ ਆ, ਪਰ ਮੈਨੂੰ ਨਹੀਂ ਲੱਗਦਾ ਜੇ ਪ੍ਰਬੰਧਕ ਚਾਹੁੰਦੇ ਵੀ ਹੋਣਗੇ, ਉੱਥੋਂ ਦੇ ਸਿਟੀ ਵਾਲੇ ਜਾਂ ਹੈਲਥ ਆਫਿਸਰ ਆ ਜਾਂ ਸ਼ੈਰਿਫ ਡਿਪਾਰਟਮੈਂਟ ਵੀ ਆ, ਉਹਨਾਂ ਨੇ ਵੀ ਜਿਹੜਾ ਅਪਰੂਵਲ ਦੇਣਾ ਬਹੁਤ ਮੁਸ਼ਕਿਲ ਆ। ਆਪਾਂ ਦੇਖਿਆ ਹੀ ਆ ਕਿੱਦਾਂ ਦੇ ਹਾਲਾਤ ਬਣੇ ਆ। ਇਹਨਾਂ ਤੋਂ ਵੀ ਵੱਡੀਆਂ ਜਿਹੜੀਆਂ ਇਵੈਂਟਸ ਆ ਉਹ ਕੈਂਸਲ ਜਿਹੜੀਆਂ ਹੋ ਰਹੀਆਂ, ਜਿਨ੍ਹਾਂ ਦੇ ਵਿੱਚ $multi-billion ਜਿਹੜੇ ਹਰਜੋਤ ਸਿੰਘ ਜੀ ਇਨਵੋਲਵ ਆ। ਆਪਾਂ ਫੁੱਟਬਾਲ ਦੀ ਗੱਲ ਕਰਦੇ ਹਾਂ, ਬਾਸਕਿਟਬਾਲ ਦੀ, ਬੇਸਬਾਲ ਦੀ, ਉਹ ਮਸਾਂ ਹੀ ਕਿਤੇ ਜਿਹੜੇ ਆ ਪੂਰਾ ਜ਼ੋਰ ਲਾ ਕੇ ਉਹਨਾਂ ਦੀ ਲੌਬੀ ਇੰਨੀ ਸਟਰੋਂਗ ਆ ਤਾਂ ਉਹ ਕਿਤੇ ਮਾੜਾ ਮੋਟਾ ਚੱਲਣ ਲੱਗੇ ਆ, ਨਹੀਂ ਤਾਂ ਅਜਿਹੀਆਂ ਥਾਵਾਂ ਦੇ ਉੱਤੇ ਜਿਹੜੇ ਹਾਲਾਤ ਆ ਉਹ ਕਿੱਦਾਂ ਹੋਣਗੇ। ਹੁਣ ਇਹ ਆ ਵੀ ਉੱਥੇ ਇੱਕ ਕੋਈ ਛੋਟਾ ਮੋਟਾ ਜਿਹੜਾ ਪ੍ਰੋਗਰਾਮ ਆ ਉਹ ਉੱਥੇ ਲੀਕਿਆ ਜਾ ਸਕਦਾ ਆ, ਵੀ ਜਿਹੜੇ ਗੁਰਬਾਣੀ ਦੇ ਜਾਂ ਉਹ ਵਾਲੇ ਜਿਹੜੇ ਪ੍ਰੋਗਰਾਮ ਆ ਉਹ ਹੁਣ ਉਹ ਕਿਤੇ ਜਾ ਸਕਦੇ ਆ। ਪਰ ਬਹੁਤੇ ਜਿੰਨੇ ਵੀ ਫੈਸਟੀਵਲ, ਜਿਸ ਤਰ੍ਹਾਂ ਹਾਂਜੀ ਤੁਸੀਂ ਦੱਸਿਆ ਸੈਕਰਾਮੈਂਟੋ ਦਾ ਫੈਸਟੀਵਲ ਦੱਸਿਆ, ਨੈਪਾ ਵੈਲੀ ਦੇ ਵਿੱਚ ਐਨੂਅਲ ਬੋਟਲ ਰੌਕ ਫੈਸਟੀਵਲ ਬਹੁਤ ਵੱਡਾ ਹੁੰਦਾ ਜੀ, ਤੇ ਉਹ ਵੀ ਉਹਨੇ ਕੈਂਸਲ ਕਰਤਾ। ਕਿੰਨੇ ਮਿਊਜ਼ਿਕ ਫੈਸਟੀਵਲ ਜਿਹੜੇ ਆ ਉਹ ਰੱਦ ਜਿਹੜੇ ਉਹ ਹੋ ਚੁੱਕੇ ਆ। ਸੋ ਇਹ ਮੁਸ਼ਕਿਲ ਜਿਹੜਾ ਉਹ ਜਾਪਦਾ। ਬਾਕੀ ਭਵਿੱਖ ਦਾ ਆਪਾਂ ਕੋਈ ਗਰੰਟੀ ਤਾਂ ਨਹੀਂ ਲੈ ਸਕਦੇ, ਪਰ ਇਹ ਆ ਵੀ ਹਾਂ ਹਾਲ ਦੀ ਘੜੀ ਅੱਜ ਦੇ ਹਾਲਾਤਾਂ 'ਚ ਮੁਸ਼ਕਿਲ ਆ। ਪਰ ਆਪਾਂ ਟਰਾਈ ਕਰਾਂਗੇ ਉੱਥੇ ਦੀ ਸਿਟੀ ਕੌਂਸਲ ਨੂੰ ਜਾਂ ਪ੍ਰਬੰਧਕਾਂ ਨਾਲ ਵੀ ਜਾਂ ਡਾਕਟਰਸ ਦੇ ਨਾਲ ਗੱਲ ਕਰਕੇ ਕੀ ਅਪਡੇਟ ਆ, ਕਿਉਂਕਿ ਬਹੁਤ ਸਾਰੇ ਲੋਕ ਆਪਣੇ ਹੋਟਲਸ ਵਗੈਰਾ ਸਾਰੇ ਬੁੱਕ ਕਰਾਉਂਦੇ ਆ। ਸੋ ਉਹੀ ਨਾ ਗੱਲ ਹੋਵੇ। ਸੋ ਤੁਸੀਂ ਜੀ ਆਈ ਥਿੰਕ ਇਸ ਵਾਰ ਤਾਂ ਸਰੀ ਵਾਲਾ ਵੀ ਮੁਸ਼ਕਿਲ ਆ, ਫਿਰ ਇਹ ਅਗਲੇ ਸਾਲ ਦੇ ਵਿੱਚ ਸਰੀ ਨੇ ਵਿਸਾਖੀ ਦਾ ਤਾਂ ਕੈਂਸਲ ਹੋ ਹੀ ਗਿਆ ਸੀ ਇਸ ਵਾਰੀ, ਅਗਲੇ ਸਾਲ ਦਾ ਵੀ ਇਦਾਂ ਲੱਗਦਾ ਵੀ ਉਹ ਮੁਸ਼ਕਿਲ ਗਿਆ ਵੀ, ਕਿਉਂਕਿ ਅਜੇ ਪਤਾ ਕਿਹਾ ਨਹੀਂ ਜਾ ਸਕਦਾ ਵੀ ਕੀ ਹਾਲਾਤ ਜਿਹੜੇ ਉਦੋਂ ਤੱਕ ਰਹਿਣਗੇ। ਸੈਕਰਾਮੈਂਟੋ ਤੋਂ ਅਗਲੀ ਖਬਰ ਆ ਰਹੀ ਆ, ਉੱਥੇ ਇੱਕ ਚਿੱਟੇ ਮੂਲ ਦਾ ਅੱਤਵਾਦੀ ਆ, ਉਸ ਨੂੰ ਪੁਲਿਸ ਨੇ ਜਿਹੜਾ ਗ੍ਰਿਫਤਾਰ ਕੀਤਾ ਆ। ਇਹ ਕਹਿੰਦੇ ਵੀ ਔਰੰਜਵੇਲ ਦਾ ਰਹਿਣ ਵਾਲਾ ਸੀ। ਇਹ ਉਸ ਬੰਦੇ ਦਾ ਬੜਾ ਇਹ ਸ਼ਾਗਿਰਦ ਸੀਗਾ, ਡਿਲਨ ਰੂਫ ਕਰਕੇ, ਜਿਸ ਨੇ ਕਾਲੇ ਮੂਲ ਦੇ ਚਰਚ ਗੋਅਰਸ ਆ ਉਹਨਾਂ ਦੇ ਉੱਥੇ ਜਾ ਕੇ ਚਾਰਲਸਟਨ ਦੇ ਵਿੱਚ ਗੋਲੀਆਂ ਮਾਰ ਕੇ ਜਿਹੜੀ ਹੱਤਿਆ ਕੀਤੀ ਆ। ਉਸਨੇ ਡਾਰਕ ਵੈਬ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਡਿਲਨ ਰੂਫ ਦੀ ਜਿਹੜੀ ਪ੍ਰਸ਼ੰਸਾ ਕੀਤੀ ਸੀ। ਕਹਿੰਦੇ ਵੀ ਇੱਕ ਅਨੋਨਿਮਸ ਗਰੁੱਪ ਨੇ ਇਸ ਦੇ ਬਾਰੇ ਦੱਸਿਆ ਵੀ ਇਹ ਚਿੱਟੇ ਮੂਲ ਦਾ ਅੱਤਵਾਦੀ ਆ, ਵਾਈਟ ਸੁਪਰਮੇਸਿਸਟ ਆ, ਤੇ ਉਸ ਤੋਂ ਬਾਅਦ ਦੇ ਵਿੱਚ ਇਹ 27 ਸਾਲਾਂ ਦਾ ਐਂਡਰਿਊ ਰਿਚਰਡ ਕੈਸਰੈਕ ਕਰਕੇ ਜਿਹੜਾ ਆ 27 ਸਾਲਾਂ ਦਾ, ਇਸ ਨੂੰ ਫਿਰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਉਸ ਨੂੰ ਆਈਡੀ ਜਿਹੜਾ ਮਾਫੀ ਚਾਹੁੰਦਾ ਵੀ ਉਹਨੂੰ ਆਈਡੀ ਜਿਹੜਾ ਉਹ ਕਰ ਲਿਆ ਗਿਆ, ਤੇ ਉਸ ਦੇ ਹੁਣ ਖਿਲਾਫ ਜਿਹੜੇ ਗਨ ਨਾ ਰੱਖਣ ਦੇ ਜਿਹੜੇ ਆਦੇਸ਼ ਆ ਉਹ ਜਾਰੀ ਕੀਤੇ ਹੋਏ ਆ। ਤੇ ਕਹਿੰਦੇ ਵੀ ਉਹ ਜਿਹੜੇ ਗਰੁੱਪ ਵਾਲਿਆਂ ਨੂੰ ਸ਼ਾਇਦ ਇਹ ਚਿੰਤਾ ਸੀਗੀ ਵੀ ਆਪਣੀ ਇਹ ਚੀਜ਼ ਨੂੰ ਦਿਖਾਉਣ ਦੇ ਲਈ ਉਹ ਲੋਨ ਵੋਲਫ ਯਾਨੀ ਕਿ ਇਕੱਲਿਆਂ ਕਈ ਕਿਸੇ ਥਾਂ ਦੇ ਉੱਤੇ ਉਹ ਹਮਲਾ ਕਰ ਸਕਦਾ ਹੈਗਾ, ਤੇ ਉਹਦੇ ਖਿਲਾਫ ਗਨ ਰਿਸਟ੍ਰੇਨਿੰਗ ਆਰਡਰ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ, ਲਾਏ ਗਏ ਨੇ ਜੀ। ਇਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਇੱਕ ਬਹੁਤ ਵੱਡਾ ਮੇਲਾ ਹੁੰਦਾ ਸੀ, ਦ ਵਿਗ ਫ੍ਰਿਜ਼ਨੋ ਫੇਅਰ, ਉਹ ਵੀ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਹੈ ਜੀ। ਫ੍ਰਿਜ਼ਨੋ ਫੇਅਰ ਗਰਾਊਂਡ ਦੇ ਵਿੱਚ ਹੁੰਦਾ ਸੀ, ਕਹਿੰਦੇ ਮੇ ਵੀ ਹੁਣ ਵਰਚੁਅਲ ਟਾਈਪ ਡਰਾਈਵ ਥਰੂ ਹੋ ਸਕਦਾ ਹੈਗਾ, ਪਰ ਫ੍ਰਿਜ਼ਨੋ ਕਾਉਂਟੀ ਜਿਹੜੀ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਹੈਗੀ ਆ, 10,000 ਤੋਂ ਵੱਧ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਉੱਥੇ ਹੋ ਗਈ ਆ। 13,200 ਕੇਸ, ਜਿਹਦੇ 'ਚੋਂ 3,314 ਰਿਕਵਰ ਹੋਏ ਆ, ਅਤੇ 112 ਜਿਹੜੀ ਆ ਲੋਕਾਂ ਦੀ ਮੌਤ ਉੱਥੇ ਹੋ ਚੁੱਕੀ ਹੈਗੀ ਆ ਜੀ। ਅਮਰੀਕਾ ਚਾਈਨਾ ਦੇ ਉੱਤੇ ਆਪਣੀ ਨਿਰਭਰਤਾ ਘਟਾਉਣ ਦੇ ਮਾਮਲੇ ਦੇ ਵਿੱਚ ਅੱਜ ਕੋਡੈਕ ਕਰਕੇ ਜਿਹੜੀ ਕੰਪਨੀ ਹੈਗੀ ਆ, ਈਸਟਮੈਨ ਕੋਡੈਕ ਕੰਪਨੀ, ਉਹਨਾਂ ਦੇ ਨਾਲ ਸਮਝੌਤਾ ਕੀਤਾ ਹੈ। $765 ਮਿਲੀਅਨ ਦਾ ਇਹਨਾਂ ਨੂੰ ਲੋਨ ਦਿੱਤਾ ਗਿਆ ਆ, ਜਿਸ ਦੇ ਵਿੱਚ ਕੋਡੈਕ ਵਾਲੇ ਹੁਣ ਕੁਝ ਕੈਮੀਕਲ ਇਨਗਰੀਡੀਐਂਟਸ ਜਿਹੜੇ ਆ ਇੱਥੇ ਰੋਚੈਸਟਰ ਨਿਊਯਾਰਕ ਦੇ ਵਿੱਚ ਉਹ ਬਣਾਇਆ ਕਰਨਗੇ, ਅਤੇ ਸੇਂਟ ਪਾਲ ਮਿਨੀਸੋਟਾ ਦੇ ਵਿੱਚ।
ਇਸ ਦੇ ਕਰਕੇ ਕਹਿੰਦੇ ਵੀ 350 ਨਵੀਆਂ ਜੌਬਸ ਜਿਹੜੀਆਂ ਉਹ ਕ੍ਰੀਏਟ ਹੋਣਗੀਆਂ ਅਤੇ ਫਾਰਮਾਸਿਊਟੀਕਲ ਕੰਪਨੀਆਂ ਦਵਾਈਆਂ ਦੇ ਵਿੱਚ ਜਿਹੜੇ ਰਸਾਇਣਿਕ ਪਦਾਰਥ ਚਾਹੀਦੇ ਹੁੰਦੇ ਆ, ਕੈਮੀਕਲ ਇੰਗਰੀਡੀਅੰਟ ਆ, ਉਹਨਾਂ ਦੀ ਮੈਨੂਫੈਕਚਰਿੰਗ ਪ੍ਰੋਡਕਸ਼ਨ ਜਿਹੜੀ ਆ ਇਹਨਾਂ ਦੇ ਇੱਥੇ ਕੀਤੀ ਜਾਊਗੀ। ਇਸੇ ਦੇ ਚੱਲਦਿਆਂ ਇਹਨਾਂ ਨੇ ਕੋਡੈਕ ਫਾਰਮਾਸਿਊਟੀਕਲ ਕਰਕੇ ਇੱਕ ਨਵੀਂ ਡਿਵੀਜ਼ਨ ਜਿਹੜੀ ਆ ਉਹ ਚਾਲੂ ਕੀਤੀ ਆ। ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਫੋਟੋਗ੍ਰਾਫੀ ਦੇ ਵਿੱਚ ਸਭ ਤੋਂ ਮਸ਼ਹੂਰ ਕੰਪਨੀ ਕੋਡੈਕ ਉਹ ਪੂਰੀ ਤਰ੍ਹਾਂ ਜਿਹੜੀ ਉਹ ਪਿਛੜ ਕੇ ਜਿਹੜੀ ਉਹ ਰਹਿ ਗਈ ਸੀਗੀ, ਅਤੇ ਹੋ ਸਕਦਾ ਵੀ ਇਹ ਇੱਕ ਇਹਨਾਂ ਨੂੰ ਲੋਨ ਮਿਲਣ ਦੇ ਨਾਲ, ਨਵੀਂ ਚੀਜ਼ ਕਰਨ ਦੇ ਨਾਲ ਇਹਨਾਂ ਨੂੰ ਮੁੜ ਜੀਵਨ ਜਿਹੜਾ ਇੱਕ ਹਿਸਾਬ ਦੇ ਨਾਲ ਮਿਲ ਸਕਦਾ ਹੈ। 1,65,000 ਤੋਂ ਵੱਧ EMPLOYEE ਵਰਲਡ ਵਾਈਡ ਹੁੰਦੇ ਸੀ ਕੋਡੈਕ ਦੇ, ਦੇਖ ਲਓ ਹਿਸਾਬ ਲਾ ਲਓ ਹਰ ਇੱਕ ਜਿਹੜਾ ਇਹੀ ਕਹਿੰਦਾ ਕੋਡੈਕ ਦਾ ਕੈਮਰਾ, ਕੋਡੈਕ ਦਾ ਕੈਮਰਾ, ਤੇ ਬਾਅਦ ਚ ਡਿਵੈਲਪ ਉੱਤੇ ਕਰਾਓ। ਕਿੰਨੇ ਉਹਨਾਂ ਦੇ ਸਟੋਰ ਹੁੰਦੇ ਸੀ ਹਰ ਜਿੱਦਾਂ ਕਾਰਨਰ ਦੇ ਵਿੱਚ, ਜਿੱਦਾਂ 7-11 ਹੁੰਦੇ ਆ, ਸੋ ਸਾਰਾ ਕੁਛ ਹੀ ਉਹ ਚਲਾ ਗਿਆ ਜੀ। ਬਿਲਕੁਲ। ਸੋ ਕੈਮੀਕਲ ਇੰਗਰੀਡੀਐਂਟ ਅਜਿਹੀ ਚੀਜ਼ ਆ ਵੀ ਆਉਣ ਵਾਲੇ ਸਮੇਂ ਤੱਕ ਦਵਾਈਆਂ ਤਾਂ ਦੁਨੀਆ ਨੇ ਖਾਣੀਆਂ ਹੀ ਖਾਣੀਆਂ ਆ। ਸੋ ਹੋ ਸਕਦਾ ਵੀ ਇਹਨਾਂ ਨੂੰ ਇੱਕ ਕਹਿ ਲਓ ਵੀ ਡੁੱਬਦੇ ਨੂੰ ਤਿਨਕੇ ਦਾ ਕੀ ਵੱਡੀ ਲੱਕੜ ਜਿਹੜੀ ਹੈ ਇੱਕ ਹਿਸਾਬ ਦੇ ਨਾਲ ਇਹਨਾਂ ਨੂੰ ਮਿਲ ਗਈ ਹੈਗੀ ਆ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਇਹ ਸਮਾਪਤ ਹੈਗਾ ਆ, ਅਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ ਸਟਿਮੂਲਸ ਪੈਕੇਜ ਦੇ ਵਿੱਚ ਹੋਰ ਕੀ ਅਪਡੇਟਸ ਆਉਂਦੀਆਂ ਆ, ਕੀ ਕੋਈ ਰਾਏ ਡੈਮੋਕ੍ਰੇਟ ਅਤੇ GOP ਦੇ ਦਰਮਿਆਨ ਬਣਦੀ ਆ, ਕੀ ਰਾਸ਼ਟਰਪਤੀ ਟਰੰਪ ਉਸ ਦੇ ਬਾਰੇ ਉਹ ਆਖਣਗੇ। ਇਹ ਜਿਹੜੀਆਂ ਗੱਲਾਂ ਆਉਣ ਵਾਲੇ ਭਵਿੱਖ ਦੇ ਵਿੱਚ ਤੁਹਾਨੂੰ ਦੱਸਾਂਗੇ ਜਿਉਂ-ਜਿਉਂ ਇਸ ਦੀਆਂ ਅਪਡੇਟਸ ਆਉਂਦੀਆਂ ਰਹੀਆਂ। ਸੋ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦਾ YouTube ਚੈਨਲ ਅਤੇ Facebook ਪੇਜ ਨੂੰ ਜਿਹੜਾ ਉਹ ਲਾਈਕ ਕਰੋ, ਸਬਸਕ੍ਰਾਈਬ ਕਰੋ, ਤਾਂ ਜੋ ਤੁਹਾਨੂੰ ਲੇਟੈਸਟ ਅਪਡੇਟਸ ਜਿਹੜੀਆਂ ਉਹ ਮਿਲਦੀਆਂ ਰਹਿਣ। ਪੰਜਾਬੀ ਰੇਡੀਓ USA ਦੀ ਐਪ ਆ ਉਸ ਨੂੰ ਡਾਊਨਲੋਡ ਕਰਕੇ ਰੱਖੋ, ਤਾਂ ਜੋ ਤੁਸੀਂ ਜਦੋਂ ਮਰਜ਼ੀ ਪੁਰਾਣੇ ਪ੍ਰੋਗਰਾਮ ਵੀ ਪੋਡਕਾਸਟ ਦੇ ਜ਼ਰੀਏ ਉਸ ਦੇ ਵਿੱਚ ਤੁਸੀਂ ਸੁਣ ਸਕਦੇ ਹੋ। ਲਾਈਵ ਪ੍ਰੋਗਰਾਮ ਵੀ ਜਿਹੜੇ ਉਸ ਦੇ ਉੱਤੇ ਨਾਲ ਤੁਸੀਂ ਸੁਣ ਸਕਦੇ ਹੋ। ਅਤੇ ਹੁਣ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਬੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। जी हाजरीन नाज़रीन पेश करने जा रहे हैं